व्यूअर्स वेलकम बैक इन आवर प्रोग्राम जी। डॉक्टर साहब साडी पहली ईमेल आई है आस्ट्रेलिया तो एक वीर गुरसिख जी दी ये लिखते हैं डॉक्टर अमरजीत सिंह जी ਅਤੇ ਬੀਬੀ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਹਰਿਆਣਾ ਦੇ ਸਿੱਖਾਂ ਵੱਲੋਂ ਰੱਖੇ ਗਏ ਪੰਥਕ ਇਕੱਠ ਤੋਂ ਘਬਰਾ ਕੇ ਅਬਦਾਲੀ ਨੇ ਆਪਣੇ ਪੰਥਕ ਇਕੱਠ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ ਕਿਉਂਕਿ ਅਬਦਾਲੀ ਕਿਸੇ ਵੀ ਤਰੀਕੇ ਨਾਲ ਆਪ ਪੰਥਕ ਧਿਰਾਂ ਨਾਲ ਸਿੱਧਾ ਟਕਰਾਓ ਨਹੀਂ ਕਰਨਾ ਚਾਹੁੰਦਾ ਤੇ ਜੇ ਗਰਮ ਮਾਹੌਲ ਵਿੱਚ ਸੁਖਬੀਰ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਖੇਡ ਪੁੱਠੀ ਪੈ ਸਕਦੀ ਸੀ ਕਿਉਂਕਿ ਅਬਦਾਲੀ ਦਾ ਪੰਥਕ ਇਕੱਠ ਸੱਦਣ ਦਾ ਮਤਲਬ ਸਿਰਫ ਇੰਨਾ ਸੀ ਕਿ ਉਹ ਦਿਖਾਉਣਾ ਚਾਹੁੰਦਾ ਸੀ ਕਿ ਵੱਡੀ ਗਿਣਤੀ ਵਿੱਚ ਸਿੱਖ ਉਸ ਦੇ ਨਾਲ ਖੜੇ ਹਨ ਪਰ ਵੱਖਰੇ ਵੱਖਰੇ ਪੰਥਕ ਇਕੱਠ ਸੱਦਣ ਨਾਲ ਉਸ ਦੀ ਇਸ ਸਕੀਮ ਦੀ ਹਵਾ ਨਿਕਲ ਗਈ। ਹੁਣ ਜੇ ਅਬਦਾਲੀ ਸਿੱਧਾ ਆਪਣੇ ਉਲੀਕੇ ਹੋਏ ਪ੍ਰੋਗਰਾਮ ਮੁਲਤਵੀ ਕਰਦਾ ਹੈ ਤੇ ਫਿਰ ਥੁੱਕ ਕੇ ਚੱਟਣ ਵਾਲੀ ਗੱਲ ਹੋ ਜਾਂਦੀ ਹੈ। ਇਸ ਲਈ ਇਹਨਾਂ ਨੇ ਦਿੱਲੀ ਤੱਕ ਭੱਜ ਨੱਠ ਕੀਤੀ ਤੇ ਮੋਦੀ ਅਤੇ ਰਾਜਨਾਥ ਨਾਲ ਮੁਲਾਕਾਤ ਕਰਕੇ ਸਹਾਰਨਪੁਰ ਵਿੱਚ ਭੰਨ-ਤੋੜ ਵਾਲਾ ਮਾਹੌਲ ਖੜਾ ਕਰਵਾਇਆ ਜਿਸ ਦਾ ਬਹਾਨਾ ਲਗਾ ਕੇ ਫਿਰ ਸਰਕਾਰੀ ਜਥੇਦਾਰ ਨੇ ਸਾਰਿਆਂ ਦੇ ਪੰਥਕ ਇਕੱਠ ਰੁਕਵਾ ਦਿੱਤੇ। ਇਹਨਾਂ ਨੇ ਆਪਣੀ ਇੱਜ਼ਤ ਬਚਾਉਣ ਲਈ ਪੰਥਕ ਇਕੱਠ ਰੋਕਣੇ ਸਨ ਜਿਸ ਲਈ ਇਹਨਾਂ ਨੂੰ ਇੱਕ ਬਹਾਨੇ ਦੀ ਲੋੜ ਸੀ ਜੋ ਇਹਨਾਂ ਨੇ ਕੇਂਦਰ ਸਰਕਾਰ ਤੇ RSS ਨਾਲ ਰਲ ਕੇ ਆਪ ਸਹਾਰਨਪੁਰ ਵਾਲਾ ਮਸਲਾ ਖੜਾ ਕਰ ਲਿਆ ਤੇ ਫਿਰ ਸਰਕਾਰੀ ਜਥੇਦਾਰ ਨੇ ਇਸ ਸਭ ਦਾ ਬਹਾਨਾ ਲਗਾ ਕੇ ਸਾਰਿਆਂ ਦੇ ਇਕੱਠ ਰੁਕਵਾ ਦਿੱਤੇ। ਜੇਕਰ ਇਸ ਸਾਰੇ ਮਸਲੇ ਦੀ ਸਮਝ ਆ ਜਾਵੇ ਤੇ ਫਿਰ ਪਤਾ ਲੱਗ ਜਾਵੇਗਾ ਕਿ ਭਾਰਤ ਵਿੱਚ ਕਿੰਨੀ ਜ਼ਿਆਦਾ ਸਿਆਸੀ ਗੰਦਗੀ ਹੈ ਤੇ ਕਿਵੇਂ ਅਖੌਤੀ ਅਕਾਲੀ ਅਖੌਤੀ ਜਥੇਦਾਰ BJP ਤੇ RSS ਸਭ ਕਿਵੇਂ ਇੱਕ ਦੂਜੇ ਦੀ ਜ਼ਰੂਰਤ ਪੂਰੀ ਕਰਦੇ ਹਨ। ਜੇਕਰ ਇਹਨਾਂ ਨੂੰ ਥੋੜੀ ਜਿੰਨੀ ਵੀ ਸ਼ਰਮ ਹੁੰਦੀ ਤੇ ਘੱਟੋ ਘੱਟ ਰਮਜ਼ਾਨ ਦੇ ਮਹੀਨੇ ਦਾ ਖਿਆਲ ਤਾਂ ਕਰ ਲੈਂਦੇ। ਦੂਜੇ ਪਾਸੇ ਜਿਵੇਂ ਮੋਦੀ ਦੀ ਚੋਣ ਰੈਲੀ ਵਾਸਤੇ BJP ਐਂਡ RSS ਵਾਲੇ ਹਿੰਦੂ ਔਰਤਾਂ ਨੂੰ ਬੁਰਕੇ ਪਵਾ ਕੇ ਲਿਆਉਂਦੇ ਰਹੇ ਹਨ ਫਿਰ ਦੰਗੇ ਭੜਕਾਉਣ ਲਈ ਹਿੰਦੂ ਮੁੰਡੀਰ ਮੁਸਲਮਾਨਾਂ ਵਾਲੇ ਕੱਪੜੇ ਵੀ ਪਾ ਕੇ ਆ ਸਕਦੀ ਹੈ ਤੇ ਗੁਰਦੁਆਰਾ ਸਾਹਿਬ ਤੇ ਪਥਰਾਓ ਕਰ ਸਕਦੀ ਹੈ। ਹੁਣ ਜੇ ਦੰਗੇ ਹੋਣੇ ਹੀ ਸੀ ਤੇ ਥੋੜੇ ਦਿਨ ਪਹਿਲਾਂ ਕਿਉਂ ਨਾ ਹੋਏ। ਜੇ ਚਮਚਾ ਜਥੇਦਾਰ ਨੇ ਪੰਥਕ ਇਕੱਠ ਹੀ ਰੋਕਨੇ ਸੀ ਤੇ 2 ਦਿਨ ਪਹਿਲੇ ਕਿਉਂ ਨਾ ਰੋਕੇ। ਪੰਜਾਬ ਵਿੱਚ ਅਬਦਾਲੀ ਦੀ ਕਹਾਵਤ ਹੈ ਕਿ ਜੇ ਕਿਤੇ ਉਹ ਕੁੱਤੇ ਨੂੰ ਵੀ ਟਿਕਟ ਦੇ ਦੇਵੇ ਤੇ ਉਹ ਇਲੈਕਸ਼ਨ ਜਿੱਤ ਜਾਂਦਾ ਹੈ ਪਰ ਮੈਨੂੰ ਲੱਗਦਾ ਹੈ ਹੁਣ ਉਹ ਦਿਨ ਦੂਰ ਨਹੀਂ ਜਦੋਂ ਕੁੱਤੇ ਨੂੰ ਵੀ ਜੇ ਆਜ਼ਾਦ ਖੜਾ ਕੀਤਾ ਜਾਵੇ ਤੇ ਉਹ ਵੀ ਅਬਦਾਲੀ ਤੋਂ ਜਿੱਤ ਜਾਵੇਗਾ। ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਆਸਟ੍ਰੇਲੀਆ ਤੋਂ ਲਿਖਿਆ ਜੀ। ਉਹਨਾਂ ਨੇ 2-3 ਨੁਕਤਿਆਂ ਨੂੰ ਬੜੇ ਚੰਗੇ ਅੰਦਾਜ਼ ਹੀ ਨਹੀਂ ਮੈਂ ਸਮਝਦਾ ਵੀ ਚੰਗੀ ਸੋਚ ਕਈ ਵਾਰੀ ਹਰ ਘਟਨਾਕ੍ਰਮ ਦਾ ਇੱਕ ਦਾ ਦੂਜੇ ਨਾਲ ਕੋਈ ਰਾਬਤਾ ਹੁੰਦਾ ਤੇ ਕਈ ਵਾਰੀ ਅਸੀਂ ਉਹਨਾਂ ਨੂੰ ਇੰਡੀਪੈਂਡੈਂਟ ਦੇਖ ਰਹੇ ਹੁੰਦੇ ਪਰ ਇਹਨਾਂ ਨੇ ਸਹਾਰਨਪੁਰ ਦੇ ਵਿਚਲੀ ਹਿੰਸਾ ਨੂੰ ਵੀ ਅੰਮ੍ਰਿਤਸਰ ਦੇ ਇਕੱਠ ਨਾਲ ਜੋੜ ਕੇ ਦੇਖਿਆ ਜੀ। ਹਾਲਾਂਕਿ ਮੇਰੀ ਇਹ ਨਿੱਜੀ ਜਾਣਕਾਰੀ ਹੈ ਅੰਦਰੂਨੀ ਹਲਕਿਆਂ ਤੋਂ ਬੇਸ਼ੱਕ ਕੁਛ ਲੋਕ ਉਹਨਾਂ ਦੇ ਵਿੱਚ ਵੜ ਕੇ ਬੈਠੇ ਨੇ ਪਰ ਕੁਛ ਨਾ ਕੁਛ ਅੰਦਰੋਂ ਖਬਰ ਵੀ ਕੱਢ ਦਿੰਦੇ ਨੇ ਜੀ ਕਿ ਸਹਾਰਨਪੁਰ ਦੇ ਵਿੱਚ ਇਹ ਜਿਹੜਾ ਟਕਰਾਅ ਦਾ ਮਸਲਾ ਹੈ ਇਹ ਸੈਚਰਡੇ ਸਵੇਰੇ ਹੁੰਦਾ ਅਰਲੀ ਆਵਰਸ ਪਰ ਇਹ ਜਿਹੜਾ ਇਕੱਠ ਮੁਲਤਵੀ ਕਰਨ ਦਾ ਫੈਸਲਾ ਹੈ ਇਹ ਸ਼ੁੱਕਰਵਾਰ ਰਾਤ ਨੂੰ ਅਕਾਲੀਆਂ ਨੇ ਲੈ ਲਿਆ ਸੀ ਔਰ ਜਥੇਦਾਰ ਨੂੰ ਕਨਵੇ ਕਰ ਦਿੱਤਾ ਸੀ। ਉਦੋਂ ਅਜੇ ਸਹਾਰਨਪੁਰ ਦੀ ਘਟਨਾ ਵਾਪਰੀ ਨਹੀਂ ਸੀ ਜੀ। ਹਾਲਾਂਕਿ ਜਿਹੜਾ ਪਹਿਲਾ ਕਨਕਲੂਜਨ ਇਹਨਾਂ ਨੇ ਕੱਢਿਆ ਉਹ ਕਾਫੀ ਠੀਕ ਹੈ ਕਿ ਇਹਨਾਂ ਨੇ ਇਹ ਸਮਝਿਆ ਸੀ ਕਿ ਵੀ ਅਸੀਂ ਬਾਕੀ ਆਵਾਜ਼ਾਂ ਬੰਦ ਕਰਵਾ ਦਿੱਤੀਆਂ ਨੇ। ਕਾਂਗਰਸ ਨੂੰ ਸਿੱਧਾ ਟਾਰਗੇਟ ਉਹਨਾਂ ਨੇ ਕਰ ਲਿਆ ਸੀ ਬਾਦਲ ਨੇ ਕਿ ਜੀ ਇਹ ਕਾਂਗਰਸ ਔਰ ਸੋਨੀਆ ਗਾਂਧੀ ਕਰਾ ਰਹੀ ਹੈ ਹਰਿਆਣਾ ਕਮੇਟੀ ਇਹ ਵੋ ਪਰ ਉਹਨਾਂ ਨੂੰ ਇਹ ਐਕਸਪੈਕਟੇਸ਼ਨ ਨਹੀਂ ਸੀ ਕਿ ਵੀ ਜਿਸ ਕਦਰ ਇਸ ਸਾਰੇ ਦਾ ਵਿਰੋਧ ਹੋਇਆ ਦੁਨੀਆ ਭਰ 'ਚ ਸਿੱਖਾਂ ਵੱਲੋਂ ਔਰ ਪੰਜਾਬ ਦੇ ਵਿੱਚ ਵੀ ਅੰਦਰੂਨੀ ਤੌਰ 'ਤੇ ਜਿੱਥੇ ਇੱਕ ਪਾਸੇ ਅਕਾਲੀ ਦਲ ਅੰਮ੍ਰਿਤਸਰ ਨੇ ਆਪਣਾ ਪੈਰਲਲ ਇਕੱਠ ਰੱਖਿਆ 27 ਤਰੀਕ ਨੂੰ ਸੋ ਜ਼ਾਹਰ ਹੈ ਵੀ ਚੈਲੰਜ ਹੋਇਆ ਕਰਨਾਲ ਵਾਲਿਆਂ ਨੇ ਵੀ ਭਾਵੇਂ ਕਿ ਉਹਨਾਂ ਨੂੰ ਹਰਿਆਣੇ ਵਾਲਿਆਂ ਨੇ ਵੀ ਕਰਨਾਲ 'ਚ ਰੱਖਿਆ ਭਾਵੇਂ ਉਹਨਾਂ ਤਿੰਨਾਂ ਨੂੰ ਪੰਥ 'ਚੋਂ ਕੱਢਿਆ ਹੋਇਆ ਔਰ ਇਸ ਸਾਰੇ ਦੇ ਨਾਲ ਜਿਹੜੀ ਇਹਨਾਂ ਦੀ ਇੱਕ ਹੋਰ ਅੰਦਰੂਨੀ ਗੱਲ ਹੈ ਕਿ ਉਹਨਾਂ ਦੇ ਆਪਣੇ ਅੰਦਰੂਨੀ ਜਥੇਦਾਰਾਂ ਸਰਕਲ ਜਥੇਦਾਰਾਂ ਜਾਂ ਦੂਸਰਿਆਂ ਤੱਕ ਉਹਨਾਂ ਨੇ ਹੁਣ ਜੇ ਮੋਰਚਾ ਲਾਉਣ ਦਾ ਐਲਾਨ ਉਦਣ ਕਰਨਾ ਸੀ ਸੋ ਇਹਨਾਂ ਨੂੰ ਤਾਂ ਇਹ ਲੱਗਾ ਵੀ ਅਸੀਂ ਕਹਿ ਦਿੱਤਾ ਹੈ ਕਿ ਲੱਖ ਦਾ ਇਕੱਠ ਹੋਏਗਾ ਲੋਕ ਤਾਂ ਆਉਣ ਲਈ ਤਿਆਰ ਨਹੀਂ ਸੀ। ਉਹਨਾਂ ਦੇ ਆਪਣੇ ਜਥੇਦਾਰਾਂ ਦੇ ਦੂਜਿਆਂ ਨੇ ਵੀ ਕਿਹਾ ਕਿ ਜੀ ਇਹ ਚੱਲਣਾ ਨਹੀਂ ਹੈ ਕੰਮ ਕਿਉਂਕਿ ਲੋਕ ਜਿਹੜੇ ਨੇ ਇਹਨੂੰ ਠੀਕ ਨਹੀਂ ਸਮਝਦੇ ਔਰ ਸਾਡੀ ਕ੍ਰੈਡੀਬਿਲਿਟੀ ਨਹੀਂ ਰਹੀ ਤੇ ਜਿਹੜੇ ਅੱਗੇ ਜਿਨ੍ਹਾਂ ਨੂੰ ਟਕਸਾਲੀ ਅਕਾਲੀ ਕਹਿੰਦੇ ਨੇ ਜੇਲ੍ਹਾਂ ਭਰਨ ਵਾਲੇ ਉਹ ਅਕਾਲੀ ਤਾਂ ਸਾਰੇ ਇਹਨਾਂ ਨੇ ਪਹਿਲਾਂ ਹੀ ਦੂਰ ਕਰ ਦਿੱਤੇ ਨੇ। ਸਭ ਡਰੱਗ ਮਾਰਕਾ
ਮਾਫੀਆ ਜਿਹੜਾ ਹੈ ਉਹ ਸੁਖਬੀਰ ਬਾਦਲ ਦੀ ਬਾਂਦਰ ਸੈਨਾ ਦੇ ਵਿੱਚ ਭਰਤੀ ਕਰਕੇ ਤੇ ਇਹਨਾਂ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਵੀ ਲੱਕ ਤੋੜਿਆ, ਯੂਥ ਅਕਾਲੀ ਦਲ ਦਾ ਵੀ ਲੱਕ ਤੋੜਿਆ, ਔਰ ਆਪਣੀ ਫੈਡਰੇਸ਼ਨ SFI ਫੈਡਰੇਸ਼ਨ ਆਫ ਇੰਡੀਆ ਦੇ ਨਾਂ ਥੱਲੇ ਕੇ ਕੀ ਬਣਾਈ ਹੋਈ ਸੀਗੀ ਜੀ। ਸੋ ਉਹ ਬਹੁਤੇ ਡਰੱਗੀ ਨੇ, ਡਰੱਗ ਹੀ ਵੇਚਦੇ ਸੀ ਤੇ ਉਹ ਡਰੱਗ ਵਾਲਿਆਂ ਦਾ ਡਰਾਮਾ ਤੇ ਪਿੱਛੇ ਨਜ਼ਰ ਆ ਗਿਆ ਕਿ ਕਿਵੇਂ ਇਹ ਜਿਹੜੇ ਸਾਰੇ ਨੇ ਐਕਸਪੋਜ਼ ਹੋਏ ਨੇ ਪੂਰੀ ਤਰ੍ਹਾਂ, ਚੋਣਾਂ ਨੇ ਹੋਰ ਚਪੇੜ ਮਾਰੀ ਉਹਨਾਂ ਨੂੰ। ਸੋ ਅਸੀਂ ਸਮਝਦੇ ਹਾਂ ਵੀ ਇੱਕ ਇਹਨਾਂ ਨੇ ਇਹ ਕੈਲਕੂਲੇਟ ਕੀਤਾ ਹੈ ਕਿ ਇਹਨਾਂ ਲੋਕ ਸਿੱਖ ਇਹਨਾਂ ਦੇ ਨਾਲ ਨਹੀਂ। ਔਰ ਦੂਸਰੀ ਗੱਲ ਜਿਹਨੂੰ ਬਾਦਲ ਨੇ ਬੇਸ਼ੱਕ ਡਿਨਾਈ ਕੀਤਾ ਹੈ ਅੱਜ ਵੀ, ਪਰ ਇਹ ਗੱਲ ਦੂਸਰੀ ਇਸ ਤੋਂ ਵੀ ਜ਼ਿਆਦਾ ਠੀਕ ਹੈ ਕਿ ਸ਼ਾਂਤਾ ਕੁਮਾਰ ਨੇ ਵੀ ਔਰ ਦਿੱਲੀ ਵੀ ਜਿਹੜਾ ਜਦੋਂ ਇਹ ਗਏ ਸੁਖਬੀਰ ਬਾਦਲ ਔਰ ਦੂਜਾ ਦਿੱਲੀ ਸਰਕਾਰ ਨੇ ਵੀ ਕਿਹਾ ਵੀ ਤੁਸੀਂ ਸਾਡੇ ਲਈ ਮੁਸ਼ਕਲਾਂ ਖੜੀਆਂ ਕਰ ਰਹੇ ਹੋ, ਹਰਿਆਣੇ ਦੇ ਵਿੱਚ ਅਸੈਂਬਲੀ ਚੋਣਾਂ ਹੋਣੀਆਂ ਨੇ, ਹਿੰਸਾ ਹੋਏਗੀ, ਤੁਹਾਡੀ ਹਿੰਸਾ ਸਾਡੇ ਖਾਤੇ 'ਚ ਪਏਗੀ ਤੇ ਜੇ ਬਾਦਲ ਸਾਹਿਬ ਤੁਸੀਂ ਗ੍ਰਿਫਤਾਰੀ ਦੇਣੀ ਹੈ ਮੋਰਚਾ, ਤੁਸੀਂ ਅਸਤੀਫਾ, ਅਸੀਂ ਸੁਖਬੀਰ ਦੀ ਮਦਦ ਨਹੀਂ ਕਰ ਸਕਾਂਗੇ, ਫਿਰ ਸਰਕਾਰ ਟੁੱਟਦੀ ਹੈ ਤੇ ਟੁੱਟ ਜਾਏ, ਕੋਈ ਗੱਲ ਨਹੀਂ ਹੈ ਜੀ। ਸੋ ਉਹਨਾਂ ਨੂੰ ਉੱਥੋਂ ਵੀ ਅਕਾਲੀਆਂ ਨੂੰ, ਬਾਦਲ ਪਿਓ ਪੁੱਤਰ ਨੂੰ ਲੱਗਾ ਕਿ ਵੀ ਕੌਮ ਨਾਲ ਨਹੀਂ ਹੈ, ਜਿਹਦੇ ਸਿਰ ਤੇ ਉਛਲਦੇ ਸੀ ਕਿ ਜੀ ਮੋਦੀ ਆਇਆ ਇਹ ਸਾਨੂੰ ਆਊਟ ਆਫ ਦਾ ਵੇ ਜਾ ਕੇ ਮਦਦ ਕਰੇਗਾ, ਉਹ ਉਹਨਾਂ ਨੇ ਤਾਂ ਦਿਖਾ ਦਿੱਤਾ ਉਹਨਾਂ ਨੂੰ ਕਿ ਵੀ ਠੀਕ ਹੈ, ਫਿਰ ਜੇ ਨਹੀਂ ਜਾਣਾ ਵੀ ਅਸੀਂ ਨਹੀਂ ਹੈ, ਇਹਨੂੰ ਬੰਦ ਕਰੋ ਇਸ ਸਾਰੇ ਨੂੰ ਜੀ। ਸੋ ਇਹ ਜਿਹੜਾ ਇਹ ਹਾਲਾਤ ਨੇ ਜਿਹਦੇ ਥੱਲੇ ਇਹਨਾਂ ਨੂੰ ਥੁੱਕ ਕੇ ਚੱਟਣਾ ਪਿਆ। ਇਹ ਵੱਖਰੀ ਗੱਲ ਹੈ ਵੀ ਇਹਨਾਂ ਨੇ ਆਪਣੀ ਜ਼ਬਾਨ ਦੇ ਉੱਤੇ ਜਿਹੜਾ ਹੈ ਉਹ ਅਕਾਲ ਤਖਤ ਸਾਹਿਬ ਦਾ ਨਾਂ ਇਸਤੇਮਾਲ ਕਰ ਲਿਆ ਜਾਂ ਜਥੇਦਾਰ ਨੂੰ ਵਰਤ ਲਿਆ, ਪਰ ਉਹਨਾਂ ਨੇ ਚੱਟਿਆ ਜਿਹੜਾ ਹੈ ਉਹ ਥੁੱਕ ਕੇ ਹੀ ਹੈ। ਔਰ ਅੱਜ ਹੀ ਜਿਹੜੀ ਬਾਦਲ ਦੀ ਮੈਂ ਸਟੇਟਮੈਂਟ ਦੇਖ ਰਿਹਾ ਸੀ, ਮੈਨੂੰ ਲੱਗਦਾ ਹੈ ਵੀ ਇਹ ਅਕਾਲ ਤਖਤ ਦਾ ਰੁਤਬਾ ਹੋਰ ਵੀ ਥੱਲੇ ਡੇਗਣਗੇ। ਉਹਨੇ ਕਿਹਾ ਜੀ ਇਸ ਬਾਰੇ ਹੁਣ ਜੋ ਵੀ ਕਾਰਵਾਈ ਹੈ ਅਕਾਲ ਤਖਤ ਕਰੇਗਾ। ਸੋ ਮੈਨੂੰ ਇਹ ਫੀਅਰ ਹੈ ਵੀ ਇਹ ਨਾ ਹੋਏ ਵੀ ਅਕਾਲੀਆਂ ਨੂੰ ਇਹ ਲੱਗਿਆ ਕਿ ਵੀ ਸਾਡੇ ਨਾਂ ਥੱਲੇ ਤਾਂ ਕੋਈ ਮੋਰਚਾ ਚੱਲਣਾ ਨਹੀਂ, ਕੋਈ ਅਕਾਲ ਤਖਤ ਵੱਲੋਂ ਹੀ ਮੋਰਚੇ ਦਾ ਐਲਾਨ ਕਰਵਾ ਦੇ, ਇਹਨਾਂ ਤੋਂ ਕੁਝ ਵੀ। ਔਰ ਜਥੇਦਾਰ ਵੀ ਇਸ ਕਦਰ ਜਿਹੜਾ ਹੈ ਉਹ ਲੱਗਾ ਹੋਇਆ ਹੈ, ਹਾਲਾਂਕਿ ਸਾਨੂੰ ਸੋਭਦਾ ਨਹੀਂ, ਦੁੱਖ ਵੀ ਹੁੰਦਾ ਦੇਖ ਕੇ, ਪਰ ਇਸ ਕਦਰ ਅੱਜ ਇਹਨਾਂ ਦਾ ਵਕਾਰ ਜਥੇਦਾਰ ਦਾ ਖਾਸ ਤੌਰ ਤੇ ਥੱਲੇ ਡਿੱਗਿਆ ਕਿ ਫੇਸਬੁੱਕ ਦੇ ਉੱਤੇ ਇੱਕ ਕਾਰਟੂਨ ਨੁਮਾ ਕੈਰੀਕੇਚਰ ਘੁੰਮ ਰਿਹਾ ਕਿ ਜਥੇਦਾਰ ਜਿਨ੍ਹਾਂ ਦੇ ਉੱਤੇ ਚਿਹਰਾ ਜਥੇਦਾਰ ਦਾ ਲਾਇਆ ਹੋਇਆ, ਹੱਥ ਦੇ ਵਿੱਚ ਡਰਿਲ ਫੜੀ ਹੋਈ ਹੈ ਉਹਨੇ, ਡਰਿਲਿੰਗ ਮਸ਼ੀਨ, ਤੇ ਲੱਕੜ ਦੇ ਉੱਤੇ ਲਾ ਕੇ ਕਹਿ ਰਿਹਾ ਹੈ, ਹੁਣ ਉਹ ਚੱਲ ਰਿਹਾ ਹੈ ਕਿ ਜੀ ਜਥੇਦਾਰ ਨੇ ਛੇਕ ਦਿੱਤਾ ਹੈ ਜੀ, ਤਿੰਨਾਂ ਨੂੰ ਛੇਕ ਦਿੱਤਾ ਪੰਥ ਚੋਂ, ਉਦੋਂ ਕਰਕੇ ਕਿਹਾ ਜੀ ਮੈਂ ਛੇਕ ਕਰ ਰਿਹਾ ਕਿ ਵੀ ਇਹ ਹੁਣ ਛੇਕ ਕਰਨ ਤੇ ਹੀ ਹੈ, ਵੀ ਹੋਰ ਇਹਦੇ ਪੱਲੇ ਕੁਝ ਨਹੀਂ ਹੈ, ਉਹ ਬਾਦਲ ਦੇ ਕਹਿਣ ਤੇ ਹੀ ਡਰਿਲ ਕਰਦਾ ਜੀ। ਸੋ ਜਦੋਂ ਇਸ ਕਿਸਮ ਦਾ ਸ਼ੁਰੂ ਹੋ ਜਾਏ ਕੰਮ, ਫਿਰ ਕਿਹਦਾ ਹੁਕਮ, ਔਰ ਇਹ ਵੀ ਏਜੰਸੀਆਂ ਨੂੰ ਫਿੱਟ ਬਹਿੰਦਾ। ਜੇ ਕੱਲ੍ਹ ਨੂੰ ਜਥੇਦਾਰ ਕੋਈ ਮੋਰਚੇ ਦੇ ਨਾਂ ਥੱਲੇ ਗੱਲ ਸ਼ੁਰੂ ਕਰ ਦੇ ਜਿਹਦਾ ਫਲॉप ਹੋਏ, ਤੇ ਸਿੱਖਾਂ 'ਚ ਤਾਂ ਜੇ ਅਸੀਂ ਜਥੇਦਾਰ ਬਾਰੇ ਵੀ ਕੋਈ ਗੱਲ ਕਹਿੰਦੇ ਆ ਸਾਨੂੰ ਦੁੱਖ ਹੁੰਦਾ ਹੈ, ਕਿਉਂਕਿ ਅਲਟੀਮੇਟਲੀ ਅਕਾਲ ਤਖਤ ਸ਼ਬਦ ਨਾਲ ਜੁੜਿਆ ਹੋਇਆ। ਸੋ ਉਹਨਾਂ ਨੇ ਠੀਕ ਕਿਹਾ ਕਿ ਵੀ ਇਹ ਜਿਹੜਾ ਕੰਮ ਕਰਵਾਇਆ ਉਹਨਾਂ ਨੇ ਸਰਕਾਰੀ ਜਥੇਦਾਰ ਸ਼ਬਦ ਵਰਤਿਆ। ਕੁੱਲ ਮਿਲਾ ਕੇ ਕਿਉਂਕਿ ਇਹਨਾਂ ਨੇ ਕਨਕਲੂਡ ਸਹਾਰਨਪੁਰ ਵਾਲੇ ਨੂੰ ਵੀ ਨਾਲ ਲਾ ਕੇ ਕੀਤਾ ਸੀ, ਉਹਨੂੰ ਉਹਨਾਂ ਨੇ ਸਿਆਸੀ ਗੰਦਗੀ ਕਿਹਾ। ਉਹਨੂੰ ਕਿਹਾ ਵੀ ਸ਼ਰਮ ਹੁੰਦੀ ਤਾਂ ਰਮਜ਼ਾਨ ਦਾ ਮਹੀਨਾ ਤਾਂ ਛੱਡ ਲੈਂਦੇ ਜੀ। ਜੇ ਉਹਨਾਂ ਨੇ ਕਰਵਾਇਆ ਇਸ ਲਈ ਹੈ ਰਮਜ਼ਾਨ ਦੇ ਮਹੀਨੇ ਤਾਂ ਕਿ ਦੁਨੀਆ ਭਰ ਦੇ ਔਰ ਖਾਸ ਤੌਰ ਤੇ ਭਾਰਤ ਦੇ ਮੁਸਲਮਾਨਾਂ 'ਚ ਇੱਕ ਖੌਫ ਵੀ ਹੋਏ ਕਿ ਜੀ ਇਕੱਲੇ ਅਸੀਂ ਹਿੰਦੂ ਖਿਲਾਫ ਨਹੀਂ, ਆ ਦੇਖੋ ਸਿੱਖ ਵੀ ਤੁਹਾਡੇ ਖਿਲਾਫ ਅਸੀਂ ਖੜੇ ਕਰ ਦਿੱਤੇ ਨੇ। ਔਰ ਚਲੋ ਚੰਗੀ ਗੱਲ ਹੈ ਕਿ ਮੈਂ ਦੇਖਿਆ ਸਹਾਰਨਪੁਰ ਦੇ ਵਿੱਚ ਮੁਸਲਮਾਨਾਂ ਨੂੰ ਕਰਫਿਊ ਦੇ ਵਿੱਚ ਢਿੱਲ ਦਿੱਤੀ, ਸਾਰਿਆਂ ਨੇ ਈਦ ਦੀ ਨਮਾਜ਼ ਅਦਾ ਕੀਤੀ ਹੈ, ਭਾਵੇਂ ਕਿ ਵੱਡੀ ਈਦਗਾਹ ਜਿਵੇਂ ਮੈਂ ਪਹਿਲਾਂ ਕਿਹਾ ਸੀ ਖੁੱਲ੍ਹੇ ਦੇ ਵਿੱਚ ਉਹਨਾਂ ਨੇ ਅਲਾਉ ਨਹੀਂ ਕੀਤਾ ਕਿ ਵੀ ਉੱਥੇ ਕੋਈ ਨਾ ਕੋਈ ਫਿਰ ਭੜਕਾਟ ਵੀ ਹੁੰਦੀ ਹੈ, ਕੋਈ ਹੋਰ ਨਾ ਹੋਏ। ਸੋ ਕੁੱਲ ਮਿਲਾ ਕੇ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਜਿਹੜੀ ਇਹਦੇ 'ਚ ਉਹਨਾਂ ਦਾ ਅੰਦਾਜ਼ਾ ਬਿਲਕੁਲ ਠੀਕ ਹੈ ਕਿ ਜੋ ਸਹਾਰਨਪੁਰ 'ਚ ਹੋਇਆ ਇਹ RSS ਦਾ ਕੰਮ ਹੈ। ਉਸ ਤੋਂ ਪਹਿਲਾਂ ਜਿਹੜੇ ਯੂਪੀ 'ਚ ਅਡਵਾਨੀ ਦੇ ਚੋਣ ਮੁਹਿੰਮ ਵੇਲੇ ਜਿਹੜੇ ਇਕੱਠ ਕੀਤੇ ਸੀ, ਉਹ ਸਾਹਮਣੇ ਆਇਆ ਕਿ ਕਿਵੇਂ ਕਿੰਨੇ ਹਜ਼ਾਰ ਬੁਰਕੇ ਉਹਨਾਂ ਨੇ ਸਵਾਏ ਤੇ ਆਪਣੇ ਕਈ ਬੰਦਿਆਂ ਨੂੰ ਹੀ ਕੁੜੀਆਂ ਬਣਾ ਕੇ ਬੁਰਕਿਆਂ ਦੇ ਵਿੱਚ ਢੱਕ ਕੇ ਲਿਆਏ ਕਿ ਜੀ ਜਿਵੇਂ ਬੁਰਕੇ ਵਾਲੀਆਂ ਮੁਸਲਮਾਨ ਔਰਤਾਂ ਇਹਨੂੰ ਮੋਦੀ ਨੂੰ ਸੁਣਨ ਆਈਆਂ। ਉਹ ਬਾਹਰ ਵੀ ਆ ਗਿਆ, ਦਰਜੀਆਂ ਨੂੰ ਕਿੱਥੋਂ ਆਰਡਰ ਦੇ ਕੇ ਬੁਰਕੇ ਬਣਵਾਏ। ਸੋ ਇਹ ਵੀ ਜਿਹੜਾ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਸਹਾਰਨਪੁਰ ਦੀ ਵਾਇਲੈਂਸ ਹੈ ਇਹ ਤਾਂ ਇੱਕ ਨਹੀਂ ਕਈਆਂ ਦੀ ਟੈਸਟੀਮਨੀ ਹੈ ਕਿ ਬਾਹਰੋਂ ਲੋਕ ਲਿਆਂਦੇ ਗਏ, ਢੋਏ ਗਏ, ਕਿਵੇਂ ਕੀਤਾ ਗਿਆ। ਤੇ ਉਹਨਾਂ ਨੇ ਅਖੀਰ ਕਨਕਲੂਡ ਕੀਤਾ ਵੀ ਜੇ ਇੱਕ ਸਟੇਜ ਸੀ ਕਿ ਵੀ ਇਹ ਬਾਦਲ ਬਾਰੇ ਕਿਹਾ ਜਾਂਦਾ ਸੀ ਕਿ ਵੀ ਜੇ ਕੁੱਤੇ ਨੂੰ ਵੀ ਟਿਕਟ ਦੇ ਦੇ ਤੇ ਉਹ ਜਿੱਤ ਜਾਂਦਾ ਜੀ, ਤੇ ਹੁਣ ਇਹਨਾਂ ਦਾ ਕਹਿਣਾ ਹੈ ਕਿ ਵੀ ਜੇ ਕੁੱਤੇ ਨੂੰ ਆਜ਼ਾਦ ਵੀ ਖੜਾ ਕਰ ਦਿਓ ਇਹਨਾਂ ਦੇ ਖਿਲਾਫ ਤੇ ਉਹ ਜਿੱਤ ਜਾਏਗਾ। ਆਈ ਹੋਪ ਦਿਸ ਇਜ਼ ਟਰੂ, ਪਰ ਮੈਨੂੰ ਲੱਗਦਾ ਅਜੇ ਉਹ ਸਿਚੁਏਸ਼ਨ ਆਈ ਨਹੀਂ ਹੈ। ਕੁਝ ਥੋੜਾ ਬਹੁਤ ਅੰਦਾਜ਼ਾ ਹੋ ਜਾਏਗਾ। ਬਾਈ ਇਲੈਕਸ਼ਨਾਂ ਪਟਿਆਲੇ ਔਰ ਤਲਵੰਡੀ ਸਾਬੋ ਹੋ ਰਹੀਆਂ ਨੇ, ਪਰ ਮੈਨੂੰ ਲੱਗਦਾ ਹੈ ਵੀ ਅਜੇ ਵੀ ਜਿਹੜਾ ਇਹਨਾਂ ਦੀ ਉਸ ਕਿਸਮ ਦੀ
ਪੈਸਾ ਰਾਜਨੀਤੀ ਹੈ, ਵੋਟ ਰਾਜਨੀਤੀ ਹੈ, ਪਰ ਸਿੱਖ ਕੌਮ ਦੇ ਵਿੱਚ ਇਸ ਘਟਨਾਕ੍ਰਮ ਤੋਂ ਬਾਅਦ ਖਾਸ ਤੌਰ ਤੇ ਹਰਿਆਣਾ ਕਮੇਟੀ ਸੰਬੰਧੀ ਇਹਨਾਂ ਦਾ ਵਕਾਰ ਤਾਂ ਥੱਲੇ ਨੂੰ ਗਿਆ ਹੀ ਹੈ। ਜਥੇਦਾਰ ਅਕਾਲ ਤਖਤ ਜਿਹੜਾ ਹੈ ਉਹ ਵੀ ਕਾਫੀ ਹੱਦ ਤੱਕ ਬਾਦਲਾਂ ਦੇ ਹੀ ਜਥੇਦਾਰ ਦੇ ਤੌਰ ਤੇ ਹੁਣ ਉਹ ਪ੍ਰੋਜੈਕਟ ਹੋਏ ਨੇ। ਸੋ ਇਹਨਾਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਆਈ ਹੈ ਵੀਰਪ੍ਰੀਤ ਚੋਰਾ ਦੀ ਲੁਧਿਆਣਾ ਤੋਂ। ਇਹ ਲਿਖਦੇ ਹਨ, ਸਤਿ ਸ਼੍ਰੀ ਅਕਾਲ ਜੀ, ਕੁਝ ਦਿਨ ਪਹਿਲਾਂ ਸ਼ਾਇਦ ਲਾਸਟ ਵੈਂਸਡੇ ਜਾਂ ਥਰਸਡੇ ਦੀ ਗੱਲ ਹੈ, ਜੀ ਪੰਜਾਬੀ ਟੀਵੀ ਵਾਲਿਆਂ ਨੇ ਇੱਕ ਅਲੱਗ ਹਰਿਆਣਾ ਕਮੇਟੀ ਤੇ ਇੱਕ ਰਿਪੋਰਟ ਦਿਖਾਈ ਸੀ। ਇਹ ਹਰਿਆਣਾ ਦੇ ਸਿੱਖਾਂ ਦੀ ਸੀ ਜੋ ਕਹਿ ਰਹੇ ਸੀ ਕਿ ਇਹ ਕਮੇਟੀ ਨਾ ਬਣੀ ਤਾਂ ਉਹ ਧਰਮ ਪਰਿਵਰਤਨ ਕਰ ਲੈਣਗੇ। ਕੁਝ ਬਜਰੰਗ ਔਤਰਾ ਕਹਿ ਰਿਹਾ ਸੀ ਕਿ ਪੰਜਾਬ ਤੋਂ ਐਨੇ ਲੋਕ ਗੁਰਦੁਆਰੇ ਬੈਠੇ ਨੇ ਜੋ ਸਾਡੀਆਂ ਕੁੜੀਆਂ ਨੂੰ ਤੰਗ ਕਰਦੇ ਨੇ, ਇਸ ਕਰਕੇ ਅਸੀਂ ਗੁਰਦੁਆਰੇ ਨਹੀਂ ਜਾ ਸਕਦੇ। ਉਹ ਰਿਪੋਰਟ ਬਹੁਤ ਵਧੀਆ ਸੀ। ਇੱਕ ਛੋਟੇ ਮੁੰਡੇ ਤੇ ਇੱਕ ਛੋਟੀ ਕੁੜੀ ਨੇ ਜਿਸ ਅੰਦਾਜ਼ ਵਿੱਚ ਬਾਦਲ ਨੂੰ ਕਿਹਾ ਕਿ ਤੁਸੀਂ ਸਾਨੂੰ ਕਮੇਟੀ ਬਣ ਲੈਣ ਦਿਓ, ਉਹ ਬਹੁਤ ਕਮਾਲ ਸੀ। ਉਸ ਪ੍ਰੋਗਰਾਮ ਵਿੱਚ ਬਾਦਲ ਦਲ ਦਾ ਡਾਕਟਰ ਦਲਜੀਤ ਚੀਮਾ ਵੀ ਆਇਆ ਸੀ ਜੋ ਜੀ ਪੰਜਾਬੀ ਵਾਲਿਆਂ ਤੇ ਬਹੁਤ ਹੀ ਔਖਾ ਹੋਇਆ। ਕਹਿੰਦਾ ਇਹ 100% ਜਵਾਨੀ ਹੈ। ਪਲੀਜ਼ ਜੇ ਹੋ ਸਕੇ ਤਾਂ ਉਹ ਰਿਪੋਰਟ ਤੁਸੀਂ ਉਹਨਾਂ ਤੋਂ ਲੈ ਕੇ ਆਪਣੇ YouTube ਚੈਨਲ ਤੇ ਜ਼ਰੂਰ ਪਾਓ। ਜੋ ਰਿਪੋਰਟਰ ਉਸ ਪਿੰਡ ਗਏ ਸੀ ਸ਼ਾਇਦ ਉਸ ਦਾ ਨਾਂ ਗੁਰਮੀਤ ਭੁੱਲਰ ਸੀ। ਉਸ ਪ੍ਰੋਗਰਾਮ ਵਿੱਚ ਜੋ ਐਡਵੋਕੇਟ ਫੁਲਕਾ ਵੀ ਆਇਆ ਸੀ ਜਿਸ ਨੂੰ ਚੀਮਾ ਕਾਫੀ ਗੁੱਸੇ 'ਚ ਬੋਲਿਆ। ਉਹ ਰਿਪੋਰਟ ਬਹੁਤ ਵਧੀਆ ਸੀ। ਪਲੀਜ਼ ਜੇ ਹੋ ਸਕਿਆ ਤਾਂ ਉਹ ਰਿਪੋਰਟ ਜ਼ਰੂਰ YouTube ਤੇ ਪਾ ਦਿਓ। ਉਹ ਪ੍ਰੋਗਰਾਮ ਤਾਂ ਕਾਫੀ ਵਧੀਆ ਸੀ। ਉਹ ਰਿਪੋਰਟ 10 ਮਿੰਟ ਦੀ ਹੋਵੇਗੀ। ਜੀ ਡਾਕਟਰ ਸਾਹਿਬ। ਵੀਰਪ੍ਰੀਤ ਜੋੜਾ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲੁਧਿਆਣੇ ਤੋਂ ਲਿਖਿਆ ਹੈ। ਉਹਨਾਂ ਨੇ ਜ਼ੀ ਟੀਵੀ ਤੇ ਆਏ ਪ੍ਰੋਗਰਾਮ ਦਾ ਜ਼ਿਕਰ ਕੀਤਾ ਹੈ ਜੀ, ਜਿਹਦੇ 'ਚ ਕਿ ਹਰਿਆਣੇ ਦੇ ਸਿੱਖਾਂ ਦੇ ਨੁਮਾਇੰਦਿਆਂ ਨੇ ਬੜੇ ਚੰਗੇ ਅੰਦਾਜ਼ ਦੇ ਵਿੱਚ ਆਪਣਾ ਕੇਸ ਪ੍ਰੈਜ਼ੈਂਟ ਕੀਤਾ। ਉਹਨਾਂ ਨੇ ਉਹਦੇ 'ਚ ਨਾਮ ਵੀ ਦਿੱਤੇ ਨੇ ਕਿ ਫੁਲਕਾ ਸਾਹਿਬ ਵੀ ਆਏ, ਦਲਜੀਤ ਚੀਮਾ ਵੀ ਆਇਆ ਔਰ ਪੱਤਰਕਾਰ ਦਾ ਨਾਮ ਵੀ ਦਿੱਤਾ ਜੀ। ਸੋ ਉਹਨਾਂ ਦੀ ਚਾਹਨਾ ਹੈ ਕਿ ਵੀ ਉਸ ਰਿਪੋਰਟ ਨੂੰ ਅਸੀਂ ਆਪਣੇ YouTube ਚੈਨਲ ਤੇ ਪਾਈਏ। ਦੇਖੋ, ਇਹ ਜਿਹੜੇ ਇਸ ਕਿਸਮ ਦੇ ਚੈਨਲ ਨੇ ਜਿਹੜੇ ਖਾਸ ਤੌਰ 'ਤੇ ਜਿਵੇਂ ਜ਼ੀ ਟੀਵੀ ਹੈ, ਇਹਨਾਂ ਦਾ ਕਾਪੀਰਾਈਟ ਹੁੰਦਾ ਹੈ। ਉਹਨਾਂ ਨੇ ਆਪਣੇ ਚੈਨਲ ਦੇ ਉੱਤੇ ਜ਼ਰੂਰ ਉਸ ਪ੍ਰੋਗਰਾਮ ਨੂੰ ਪਾਇਆ ਹੋਏਗਾ ਔਰ ਜਿਹੜੇ ਉਹਨਾਂ ਦੇ ਇੰਟਰਨੈਟ 'ਤੇ ਦੇਖਣ ਵਾਲੇ ਨੇ ਉਹਨਾਂ ਦੇ ਲਈ ਹੋਏਗਾ, ਪਰ ਅਸੀਂ ਇਸ ਤਰ੍ਹਾਂ ਕਿਸੇ ਦੇ ਕਾਪੀਰਾਈਟ ਵਾਲੇ ਪ੍ਰੋਗਰਾਮ ਨੂੰ ਆਪਣੇ ਚੈਨਲ 'ਤੇ ਨਹੀਂ ਪਾ ਸਕਦੇ। ਉਹ ਤਾਂ ਸੂਹ ਕਰ ਦਿੰਦੇ ਨੇ ਔਰ ਕਈ ਵਾਰੀ ਫਿਰ ਜਿਹੜਾ ਤੁਸੀਂ ਇੰਟਰਨੈਟ YouTube ਚੈਨਲ ਜਿਸ 'ਤੇ ਹੋਸਟ ਕੀਤਾ ਹੈ, ਇੱਕ ਵੈਬਸਾਈਟ ਉਹਨਾਂ ਨੇ ਬੰਦ ਕਰਵਾ ਦਿੱਤਾ, ਬੜਾ ਪੋਪੂਲਰ ਸਿੱਖਾਂ ਦਾ ਵੈਬਸਾਈਟ, ਕਿ ਜੀ ਤੁਸੀਂ ਦੂਸਰਿਆਂ ਦੀ ਚੀਜ਼ ਪਾਈ ਹੈ ਔਰ ਤੁਸੀਂ ਕਹਿੰਦੇ ਹੋ ਕਿ ਤੁਹਾਡੀ ਓਰੀਜਨਲ ਪ੍ਰੋਡਕਸ਼ਨ ਹੀ ਹੁੰਦੀ ਹੈ। ਸੋ ਜਿਨ੍ਹਾਂ ਨੇ ਇਹ ਦੇਖਣਾ ਹੈ, ਚਲੋ ਚੰਗਾ ਵੀਰ ਨੇ ਲਿਖਿਆ, ਉਹ ਸਿੱਧਾ ਹੀ ਜਾ ਕੇ ਜ਼ੀ ਟੀਵੀ ਵਾਲਿਆਂ ਦੇ ਵੈਬਸਾਈਟ ਤੇ ਦੇਖ ਲੈਣ, ਉਹਨਾਂ ਨੇ ਜ਼ਰੂਰ ਅਪਲੋਡ ਕੀਤੀ ਹੋਏਗੀ। ਸੋ ਇਹਨਾਂ ਦਾ ਪ੍ਰੀਤ ਜੋੜਾ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।